ਬਸਤੀਵਾਦੀ ਲੁੱਟ ਹੋ ਰਹੀ ਹੈ ਆਪਣੇ ਰਿਸੋਰਸ ਦੀ। ਪਾਣੀ ਆਪਣਾ ਨਹੀਂ ਲਿੱਤਾ ਜਾ ਰਿਹਾ, ਰਾਜਧਾਨੀ ਆਪਾਂ ਨੂੰ ਨਹੀਂ ਦਿੱਤੀ ਗਈ। ਮਤਲਬ ਪੰਜਾਬੀ ਬੋਲਦੇ ਇਲਾਕੇ ਸਾਡੇ ਤੋਂ ਖਤਮ ਕਰਕੇ ਹੌਲੀ ਹੌਲੀ ਉਹਨਾਂ ਨੂੰ ਦੂਜੇ ਪੂਰਬੀ ਵਾਲਿਆਂ ਦੀ ਬੈਲਟ ਜੀ ਬਣਾਈ ਜਾ ਰਹੀ। ਸੋ ਇਹਨਾਂ 'ਤੇ ਤਾਂ ਫਿਰ ਬੋਲਣਾ ਸੀਗਾ ਹੀ ਸੀਗਾ। ਲੋਕਾਂ 'ਚ ਹੈ ਕਿ ਵੀ ਇਹ ਗੱਲ ਹੈਗੀ ਹੈ, ਸਭ ਨੂੰ ਪਤਾ ਹੈ। ਸੋ ਆਪਾਂ ਇੱਕ ਸੋਲਿਊਸ਼ਨ ਓਰੀਐਂਟਡ ਜੋ ਸੰਭਵ ਹੈਗਾ, ਜੋ ਪੋਸੀਬਲ ਆ, ਜਿਹੜਿਆਂ 'ਤੇ ਸੰਘਰਸ਼ ਕੀਤਾ ਜਾ ਸਕਦਾ ਇਸ ਸਿਸਟਮ 'ਚ ਰਹਿ ਕੇ, ਉਹ ਆਪਾਂ ਇੱਕ ਜਿਹੜੀਆਂ ਧਿਰਾਂ ਨੂੰ ਪੰਜਾਬ ਦੇ ਲੋਕਾਂ ਨੇ ਕਿਤੇ ਨਾ ਕਿਤੇ ਫਤਵਾ ਦਿੱਤਾ ਹੈ, ਉਹਨਾਂ ਧਿਰਾਂ ਨੇ ਤੇ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦਾ ਕਦੇ ਜ਼ਿਕਰ ਹੀ ਨਹੀਂ ਕੀਤਾ। ਉਹਨਾਂ ਨੇ ਜ਼ਿਕਰ ਕੀਤਾ ਇੱਥੇ ਆਟਾ ਦਾਲ ਮੁਫਤ ਦੇਣ ਦਾ, ਸਫ਼ਰ ਮੁਫਤ ਦੇਣ ਦਾ, ਪਰ ਫਿਰ ਪੰਜਾਬ ਦੇ ਲੋਕ ਉਹਨਾਂ ਨੂੰ ਫਤਵਾ ਕਿਉਂ ਦਿੰਦੇ ਆ ਜੀ? ਕੋਈ ਗੱਲ ਕਰਨ ਵਾਲਾ ਬਚਿਆ ਹੀ ਨਹੀਂ ਸੀਗਾ ਨਾ। ਅਕਾਲੀ ਦਲ ਨੇ ਗੱਲ ਕਰਨੀ ਹੁੰਦੀ ਸੀ, ਸ਼੍ਰੋਮਣੀ ਅਕਾਲੀ ਦਲ ਨੇ, ਬਾਕੀ ਤਾਂ ਸਾਰੀਆਂ ਸੈਂਟਰ ਦੀਆਂ ਪਾਰਟੀਆਂ। ਉਹ ਕਿਉਂ ਬਸਤੀਵਾਦੀ ਲੁੱਟ ਤੇ ਉਲਟ ਗਈਆਂ? ਉਹਨਾਂ ਨੂੰ ਬਾਕੀ ਤਾਂ ਤੇ ਇਲੈਕਸ਼ਨ ਵੀ ਜਿੱਤਣੇ ਆ ਕਿ ਸਾਨੂੰ ਸਾਡੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲਦਾ। ਇਹ ਆਪਾਂ ਕਾਮਨਲੀ ਵੇਖਦੇ ਹਾਂ। ਆਪਾਂ ਸਿਰਫ ਇਹ ਦੱਸਿਆ ਕਿ ਜੇ ਅਸੀਂ ਰੁਜ਼ਗਾਰ ਆਪਦੇ ਬੱਚਿਆਂ ਵਾਸਤੇ ਰੱਖਣੀ ਆ ਤਾਂ ਆਪਾਂ ਨੂੰ ਇਸ ਪਾਸੇ ਨੂੰ ਸੰਘਰਸ਼ ਕਰਨਾ। ਸਾਡਾ ਸੱਭਿਆਚਾਰ ਤਬਾਹ ਹੋ ਰਿਹਾ, ਕਿਹੜੇ ਨੂੰ ਨਹੀਂ ਪਤਾ। ਗੁਰੂ ਘਰ ਹੈਗੇ ਆ ਜਾਂ ਉਹਨਾਂ ਦਾ ਪ੍ਰਬੰਧ ਠੀਕ ਨਹੀਂ ਚੱਲ ਰਿਹਾ, ਉਹਨਾਂ ਤੇ ਸਟੇਟ ਦਾ ਕਬਜ਼ਾ। ਇੱਕ ਤਰ੍ਹਾਂ ਅਸੀਂ ਇਲੈਕਸ਼ਨ ਚੋਣਾਂ ਕਰਾਉਣ ਤੱਕ ਵੀ ਉਹਨਾਂ ਦੀਆਂ ਮਿਹਨਤਾਂ ਕਰਦੇ ਕਿ ਭਾਈ ਕਰਾ ਦਿਓ ਸਾਡੀਆਂ ਚੋਣਾਂ। ਆਪਾਂ ਉਹਨਾਂ ਦਾ ਇੱਕ ਹੱਲ ਦੱਸਿਆ ਕਿ ਵੀ ਆਪਾਂ ਇਸ ਪਾਸੇ ਨੂੰ ਜੇ ਸੰਘਰਸ਼ ਕਰੀਏ ਤਾਂ ਇਹ ਹੱਲ ਨਿਕਲਣਾ ਹੈ। ਆ ਜਿਹੜੀਆਂ ਪਾਸੇ ਆਪਾਂ ਨੂੰ ਲੈ ਕੇ ਜਾ ਰਹੇ ਆ, ਇਹ ਰਾਹ ਨਹੀਂ ਗਾ। ਸੋ ਇਹ ਨੈਚੁਰਲ ਆ ਕਿ ਇਹ ਸਾਰੇ ਜਿੰਨੇ ਵੀ ਲੋਕ ਇਸ ਗੱਲ ਦੇ ਜਿਹੜੇ ਸੁਹਿਰਦ ਤਰੀਕੇ ਨਾਲ ਜਾ ਰਹੇ ਆ, ਉਹ ਇੱਕ ਦਿਨ ਇਸ ਸਾਰੀ ਇਸੇ ਲਹਿਰ ਦਾ ਹਿੱਸਾ ਬਣ ਆਪਦੇ ਹੱਕਾਂ ਵਾਸਤੇ ਖੜੇ ਹੋ। ਆਪਦੇ ਲੋਕਾਂ ਦੀਆਂ ਗੱਲਾਂ 'ਚ ਨਾ ਆਓ, ਐਵੇਂ ਬਦਲਾਅ ਦੇ ਬਾਰੇ ਤੁਸੀਂ ਬੜੇ ਕਿਉਂ ਕਲੀਅਰ ਹੋ, ਤੁਹਾਨੂੰ ਪਤਾ ਹੈ ਕੀ ਚਾਹੀਦਾ। TV 84 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਸਵਰਾਜ। ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਇਲੈਕਸ਼ਨ ਦਾ ਦੌਰ ਹੈ, ਤਾਂ ਇਸੇ ਨੂੰ ਲੈ ਕੇ ਪੰਜਾਬ ਦੇ ਅੰਦਰ ਲੰਬੇ ਸਮੇਂ ਤੋਂ ਸੱਤਾ ਦੇ ਉੱਪਰ ਕਾਬਜ਼ ਰਹੀਆਂ ਵੱਡੀਆਂ ਧਿਰਾਂ ਦੇ ਵੱਲੋਂ ਬਹੁਤ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਤੇ ਇਸੇ ਦੇ ਤਹਿਤ ਕੁਝ ਨਾ ਕੁਝ ਪੰਜਾਬ ਦੇ ਹਿੱਤ ਦੇ ਵਿੱਚ ਤੇ ਪੰਜਾਬ ਦਾ ਭਲਾ ਲੋਚਣ ਵਾਲੇ ਲੋਕਾਂ ਦੇ ਵਿੱਚੋਂ ਕੁਝ ਲਾਈਨ, ਕੁਝ ਕਤਾਰ ਉਹਨਾਂ ਲੋਕਾਂ ਦੀ ਵੀ ਹੈ ਜਿਹੜੇ ਚਾਹੁੰਦੇ ਕਿ ਪੰਜਾਬ ਦੇ ਹਕੀਕੀ ਮੁੱਦਿਆਂ ਨੂੰ ਪੰਜਾਬ ਦੇ ਲੋਕਾਂ ਦੇ ਮੁਖਾਤਬ ਕਰਕੇ ਜਿਹੜੀ ਇੱਕ ਪੰਜਾਬ ਦੀ ਹਕੀਕੀ ਪੱਧਰ ਦੇ ਉੱਪਰ ਜਿਹੜੀ ਸੱਤਾ ਧਿਰ ਹੈ ਪੰਜਾਬ ਨੂੰ ਲੋੜੀਂਦੀ ਹੈ, ਉਸੇ ਦੀ ਅਗਵਾਈ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ। ਇਸੇ ਨੂੰ ਲੈ ਕੇ ਸਤਲੁਜ ਮਿਸਲ ਦੇ ਵੱਲੋਂ ਅੱਜ ਜਿਹੜੇ ਕੁਝ ਐਲਾਨ ਕੀਤੇ ਗਏ ਨੇ, ਤੇ ਕੁਦਰਤੀ ਕਹਿ ਸਕਦੇ ਹਾਂ ਕਿ ਜਿਹੜੇ ਹਕੀਕੀ ਮੁੱਦੇ ਨੇ ਉਹਨਾਂ ਨੂੰ ਉਭਾਰਦਿਆਂ ਹੋਇਆਂ ਲੋਕਾਂ ਦੇ ਸਾਹਮਣੇ ਜਿਹੜੀ ਤਮਾਮ ਸਾਰੀ ਗੱਲਬਾਤ ਹੈ ਉਹ ਵੀ ਰੱਖੀ ਗਈ ਹੈ। ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸਰਦਾਰ ਅਜੇਪਾਲ ਸਿੰਘ ਬਰਾੜ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਬਰਾੜ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਜਿਹੜੇ ਮੁੱਦਿਆਂ ਨੂੰ ਤੁਸੀਂ ਉਭਾਰ ਕੇ ਲੋਕਾਂ ਦੇ ਸਾਹਮਣੇ ਰੱਖ ਰਹੇ ਹੋ, ਇਹਨਾਂ ਮੁੱਦਿਆਂ ਨੂੰ ਉਭਾਰਨ ਦੀ ਜ਼ਰੂਰਤ ਕਿਉਂ ਪਈ ਹੈ ਜੀ? ਮੇਰਾ ਖਿਆਲ ਇਹ ਤਾਂ ਆਪਾਂ ਹੁਣ ਜੋ ਹਾਲਾਤ ਹੈਗੇ ਆ ਪੰਜਾਬ ਦੇ, ਹੈ ਨਾ, ਉਹ ਆਪਣੇ ਸਾਹਮਣੇ ਬੇਰੁਜ਼ਗਾਰੀ ਆ, ਬੱਚਿਆਂ ਦੇ ਆਪਣੇ ਦਾ ਪ੍ਰਵਾਸ ਹੋ ਰਿਹਾ, ਬਾਹਰੋਂ ਅਣਗਿਣਤ ਲੋਕ ਇੱਥੇ ਆ ਕੇ ਵਸ ਰਹੇ ਆ। ਮਤਲਬ ਉਹਨਾਂ ਨੂੰ ਮੈਂ ਪ੍ਰਵਾਸੀ ਵੀ ਨਹੀਂ ਕਹਿੰਦਾ, ਉਹਨਾਂ ਨੂੰ ਮੈਂ ਸੈਟਲਰ ਕਹਿੰਦਾ ਜੀ ਸ਼ਬਦ, ਕਿਉਂਕਿ ਸਾਡੇ ਇੱਥੋਂ ਦੀ ਸੱਭਿਆਚਾਰ ਨੂੰ ਹੀ ਬਦਲ ਰਹੇ ਜੀ, ਠੀਕ ਆ। ਤੇ ਹੱਕ ਹਕੂਕ ਖਤਮ ਹੋ ਗਏ ਆ। ਤੁਸੀਂ ਜਿਹੜੀ ਪੋਜੀਸ਼ਨ 'ਚ ਨਸ਼ਾ, ਬੇਅਦਬੀਆਂ, ਇਹ ਮਤਲਬ ਆਮ ਗੱਲਾਂ ਹੋ ਗਈਆਂ। ਤੇ ਜਿਹੜੇ ਪੰਜਾਬ 'ਚ ਅੱਜ ਆਪਾਂ ਖੜੇ ਆ, ਉਹ ਜਿਹਾ ਪੰਜਾਬ ਦਾ ਤਸੱਵੁਰ ਮੈਨੂੰ ਨਹੀਂ ਲੱਗਦਾ ਆਪਣੇ ਬਜ਼ੁਰਗਾਂ ਨੇ ਕਦੀ ਕੀਤਾ ਹੋਣਾ, ਜਾਂ ਆਪਾਂ ਵੀ ਕਦੀ ਸੋਚਿਆ ਹੋਣਾ ਵੀ ਪੰਜਾਬ ਆ ਹੋਵੇ, ਹੈ ਨਾ। ਉਹ ਅੱਜ ਬਸਤੀਵਾਦੀ ਲੁੱਟ ਹੋ ਰਹੀ ਹੈ ਆਪਣੇ ਰਿਸੋਰਸ ਦੀ। ਪਾਣੀ ਆਪਣਾ ਨਹੀਂ ਲਿੱਤਾ ਜਾ ਰਿਹਾ, ਰਾਜਧਾਨੀ ਆਪਾਂ ਨੂੰ ਨਹੀਂ ਦਿੱਤੀ ਗਈ। ਮਤਲਬ ਪੰਜਾਬੀ ਬੋਲਦੇ ਇਲਾਕੇ ਸਾਡੇ ਤੋਂ ਖਤਮ ਕਰਕੇ ਹੌਲੀ ਹੌਲੀ ਉਹਨਾਂ ਨੂੰ ਦੂਜੇ ਪੂਰਬੀ ਵਾਲਿਆਂ ਦੀ ਬੈਲਟ ਜੀ ਬਣਾਈ ਜਾ ਰਹੀ। ਸੋ ਇਹਨਾਂ 'ਤੇ ਤਾਂ ਫਿਰ ਬੋਲਣਾ ਸੀਗਾ ਹੀ ਸੀਗਾ। ਲੋਕਾਂ 'ਚ ਹੈ ਕਿ ਵੀ ਇਹ ਗੱਲ ਹੈਗੀ ਹੈ, ਸਭ ਨੂੰ ਪਤਾ ਹੈ। ਸੋ ਆਪਾਂ ਇੱਕ ਸੋਲਿਊਸ਼ਨ ਓਰੀਐਂਟਡ ਜੋ ਸੰਭਵ ਹੈਗਾ, ਜੋ ਪੋਸੀਬਲ ਆ, ਜਿਹੜਿਆਂ 'ਤੇ ਸੰਘਰਸ਼ ਕੀਤਾ ਜਾ ਸਕਦਾ ਇਸ ਸਿਸਟਮ 'ਚ ਰਹਿ ਕੇ, ਉਹ ਆਪਾਂ ਇੱਕ ਡਾਕੂਮੈਂਟ ਜਿਹੜੀਆਂ ਧਿਰਾਂ ਨੂੰ ਪੰਜਾਬ ਦੇ ਲੋਕਾਂ ਨੇ ਕਿਤੇ ਨਾ ਕਿਤੇ ਫਤਵਾ ਦਿੱਤਾ ਹੈ, ਉਹਨਾਂ ਧਿਰਾਂ ਨੇ ਤੇ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦਾ ਕਦੇ ਜ਼ਿਕਰ ਹੀ ਨਹੀਂ ਕੀਤਾ। ਉਹਨਾਂ ਨੇ ਜ਼ਿਕਰ ਕੀਤਾ ਇੱਥੇ ਆਟਾ ਦਾਲ ਮੁਫਤ ਦੇਣ ਦਾ, ਸਫ਼ਰ ਮੁਫਤ ਦੇਣ ਦਾ, ਪਰ ਫਿਰ ਪੰਜਾਬ ਦੇ ਲੋਕ ਉਹਨਾਂ ਨੂੰ ਫਤਵਾ ਕਿਉਂ ਦਿੰਦੇ ਆ ਜੀ? ਦੇਖੋ, ਪਹਿਲੀ ਗੱਲ ਤਾਂ ਕੋਈ ਗੱਲ ਕਰਨ ਵਾਲਾ ਬਚਿਆ ਹੀ ਨਹੀਂ ਸੀਗਾ ਨਾ। ਅਕਾਲੀ ਦਲ ਨੇ ਗੱਲ ਕਰਨੀ ਹੁੰਦੀ ਸੀ, ਸ਼੍ਰੋਮਣੀ ਅਕਾਲੀ ਦਲ ਨੇ, ਬਾਕੀ ਤਾਂ ਸਾਰੀਆਂ ਸੈਂਟਰ ਦੀਆਂ ਪਾਰਟੀਆਂ। ਉਹ ਕਿਉਂ ਬਸਤੀਵਾਦੀ ਲੁੱਟ ਤੇ ਉਲਟ ਗਈਆਂ? ਉਹਨਾਂ ਨੂੰ ਬਾਕੀ ਤਾਂ ਤੇ ਇਲੈਕਸ਼ਨ ਵੀ ਜਿੱਤਣੇ ਆ। ਉਹ ਕਿਉਂ ਇਹ ਕਹਿਣਗੀਆਂ ਕਿ ਪ੍ਰਵਾਸੀ ਨਾ ਇੱਥੇ ਆ ਕੇ ਇੱਥੇ ਵਸਣ? ਉਹਨਾਂ ਨੇ ਤਾਂ ਯੂਪੀ 'ਚ ਵੀ ਇਲੈਕਸ਼ਨ ਲੜਨੇ, ਹਿਮਾਚਲ 'ਚ ਵੀ, ਹਰਿਆਣੇ 'ਚ ਵੀ। ਹੁਣ ਜੋਬਸ ਆ, ਉਹ ਤਾਂ ਕਹਿਣਗੇ ਕਿ ਜਿਹੜਾ ਮਰਜ਼ੀ ਲਵੇ, ਕਿਉਂਕਿ ਉਹਨਾਂ ਦਾ ਜਿਹੜਾ ਇੰਟਰਸਟ ਹੈਗਾ, ਜਿਹੜਾ ਉਹਨਾਂ ਦੇ ਮਫਾਦ ਆ, ਉਹ ਕੇਂਦਰੀ ਮਫਾਦ, ਠੀਕ ਹੈ ਨਾ। ਉਹਨਾਂ ਨੂੰ ਤਾਂ ਕੋਈ ਇਹਦੇ 'ਚ ਦਿੱਕਤ ਨਹੀਂ। ਉਹ ਤਾਂ ਚਾਹੁੰਗੇ ਕਿ ਵੀ ਇੱਥੋਂ ਦਾ ਕਲਚਰ ਖਤਮ ਹੋ ਜੇ, ਇੱਕ ਹੀ ਚਟਨੀ ਬਣ ਜੇ ਸਾਰਾ ਹਿੰਦੁਸਤਾਨ, ਇੱਕੋ ਰੰਗ, ਠੀਕ ਹੈ ਨਾ। ਪਰ ਮਸਲਾ ਇਹ ਸੀਗਾ ਕਿ ਇਹ ਗੱਲਾਂ ਕਰਨੀਆਂ ਸੀ ਸ਼੍ਰੋਮਣੀ ਅਕਾਲੀ ਦਲ। ਪਰ 1974 ਤੋਂ ਬਾਅਦ ਲਗਾਤਾਰ ਉਹਨਾਂ 'ਚ ਐਸਾ ਨਿਗਾਰ ਆਇਆ। 2004 ਤੋਂ ਬਾਅਦ ਤਾਂ ਬਿਲਕੁਲ ਹੀ ਉਹ
ਹੋਰ ਹੀ ਰਾਹ ਤੇ ਤੁਰ ਪਏ। ਇੱਕ ਪਰਿਵਾਰਵਾਦ ਹੀ ਬਣ ਗਿਆ, ਉਹ ਇੱਕ ਓਲੀਗਾਰਕੀ ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿ ਦਿੰਦੇ ਉਹ ਬਣ ਕੇ ਰਹਿ ਗਈ ਕਿ ਕੁਝ ਪਰਿਵਾਰਾਂ ਦਾ ਕਬਜ਼ਾ ਹੋ ਗਿਆ, ਉਹਨਾਂ ਦੇ ਮਫਾਦ ਹੀ ਪੰਜਾਬ ਦੇ ਮਫਾਦ ਬਣ ਗਏ। ਤਾਂ ਉਹ ਬਿਲਕੁਲ ਉਹਨਾਂ ਦੇ ਹੱਥਾਂ 'ਚ ਖੇਡ ਗਏ ਜਿੱਤੇ ਹੋਣਾ ਹੀ ਸੀਗਾ। ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਨੂੰ ਬਚਾਉਣ ਦੀ, ਪੰਥ ਨੂੰ ਬਚਾਉਣ ਦੀ ਗੱਲ ਕਰਦਾ, ਲੱਗਦਾ ਕਿ ਕਿਤੇ ਨਾ ਕਿਤੇ ਫਿਰ ਉਹਨਾਂ ਲੀਹਾਂ ਦੇ ਵੱਲੇ ਆ ਰਿਹਾ ਜਾਂ ਫਿਰ ਸੱਤਾ ਦੀ ਚਾਹਤ ਹੈ ਅਜੇ ਵੀ? ਨਹੀਂ, ਉਹ ਪੰਥ ਨੂੰ ਬਚਾਉਣ ਦੀ ਗੱਲ ਨਹੀਂ ਕਰਦਾ। ਜੇ ਤੁਹਾਨੂੰ ਅਸੀਂ ਉਹਨਾਂ ਦਾ ਨਾਰਾ ਵੇਖੋ ਧਿਆਨ ਨਾਲ, ਉਹ ਸਿਰਫ ਪੰਜਾਬ ਦੀ ਗੱਲ ਕਰਦੇ। ਚਾਹੇ ਉਹਨਾਂ ਦਾ ਪਿਛਲਾ ਨਾਰਾ ਸੀ, ਉਹਨਾਂ ਨੇ ਗੱਲ ਪੰਜਾਬ ਦੀ, ਐਤਕੀ ਵਾਰ ਵੀ ਉਹਨਾਂ ਦੇ ਗਾਣਿਆਂ ਦੇ ਵਿੱਚ ਉਹ ਪੰਥ ਦੀ ਕਿਤੇ ਗੱਲ ਨਹੀਂ ਕਰਦਾ। ਠੀਕ ਹੈ, ਪੰਥ ਦੀ ਗੱਲ ਉਹਨਾਂ ਦੇ ਕਿਸੇ ਡਾਇਲੌਗ ਦੇ ਵਿੱਚ ਹੀ ਹੈ ਨਹੀਂ, ਮਤਲਬ ਗੱਲ ਹੀ ਨਹੀਂ ਕਰਦੇ। ਬਚਾਉਣਾ ਤਾਂ ਦੂਰ ਦੀ ਗੱਲ ਆ, ਸੋ ਉਹ ਤਾਂ ਵਿਸਾਰ ਚੁੱਕੇ ਆ। ਬਰਾੜ ਸਾਹਿਬ, ਕੀ ਲੱਗਦਾ ਕਿ ਤੁਸੀਂ ਕਿਹੜੀਆਂ ਇਸ ਤਰ੍ਹਾਂ ਦੀਆਂ ਡਿਮਾਂਡਸ ਲੈ ਕੇ ਲੋਕਾਂ ਦੇ ਸਾਹਮਣੇ ਜਾ ਰਹੇ ਹੋ ਜਿਹੜੀਆਂ ਅਨੰਦਪੁਰ ਦੇ ਮਤੇ ਦੇ ਵਿੱਚ ਸੀ, ਉਹ ਹਕੀਕੀ ਮੰਗਾਂ ਨੂੰ ਉਭਾਰ ਰਹੇ ਹੋ? ਲੱਗਦਾ ਕਿ ਪੰਜਾਬ ਦੇ ਲੋਕ ਡੀਪਲੀ ਤੌਰ ਤੇ ਇਹਨਾਂ ਮੰਗਾਂ ਨੂੰ ਸਮਝਦੇ ਨੇ ਜਾਂ ਇਹਨਾਂ ਦਾ ਹੱਲ ਚਾਹੁੰਦੇ ਨੇ? ਦੇਖੋ, ਜਿਹੜਾ ਅਚੇਤਨ ਮਨ ਆ ਪੰਜਾਬ ਦਾ, ਜਿਹੜੇ ਲੋਕਾਂ ਦੀ ਕੋਸ਼ਿਸ਼, ਇਹ ਕੋਈ ਐਂ ਨਹੀਂ ਖਰੜਾ ਐਂ ਬਣ ਗਿਆ ਵੀ ਅਸੀਂ ਕੋਈ ਅਲੋਕ ਤੋਂ ਆ ਕੇ ਕੋਈ ਨਵਾਂ ਚੀਜ਼ ਦੇਤੀ। ਇਹ ਜੋ ਗੱਲਾਂ ਹੈਗੀਆਂ ਸਾਰੀਆਂ ਪੰਜਾਬ ਦੇ ਲੋਕਾਂ ਦੇ ਅੰਦਰ ਹੀ ਪਈਆਂ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ ਨਾ। ਇਹ ਆਪਾਂ ਕਾਮਨਲੀ ਵੇਖਦੇ ਹਾਂ। ਆਪਾਂ ਸਿਰਫ ਇਹ ਦੱਸਿਆ ਕਿ ਜੇ ਅਸੀਂ ਰੁਜ਼ਗਾਰ ਆਪਦੇ ਬੱਚਿਆਂ ਵਾਸਤੇ ਰੱਖਣੀ ਆ ਤਾਂ ਆਪਾਂ ਨੂੰ ਇਸ ਪਾਸੇ ਨੂੰ ਸੰਘਰਸ਼ ਕਰਨਾ ਪਊਗਾ। ਠੀਕ ਹੈ ਨਾ, ਸਾਡਾ ਸੱਭਿਆਚਾਰ ਤਬਾਹ ਹੋ ਰਿਹਾ, ਕਿਹੜੇ ਨੂੰ ਨਹੀਂ ਪਤਾ ਆਪਾਂ ਨੂੰ। ਠੀਕ ਹੈ, ਸਾਡਾ ਅੱਜ ਕਰਜ਼ਾਈ ਹੋ ਗਿਆ ਪੰਜਾਬ, ਕਿਹਨੂੰ ਨਹੀਂ ਪਤਾ ਹੈ। ਆਪਣਾ ਜਿਹੜੇ ਹੈਗੇ ਆ ਸਾਡੇ ਜਿਹੜੇ ਗੁਰੂ ਘਰ ਹੈਗੇ ਆ ਜਾਂ ਉਹਨਾਂ ਦਾ ਪ੍ਰਬੰਧ ਠੀਕ ਨਹੀਂ ਚੱਲ ਰਿਹਾ, ਉਹਨਾਂ 'ਤੇ ਸਟੇਟ ਦਾ ਕਬਜ਼ਾ। ਇੱਕ ਤਰ੍ਹਾਂ ਅਸੀਂ ਇਲੈਕਸ਼ਨ ਚੋਣਾਂ ਕਰਾਉਣ ਤੱਕ ਵੀ ਉਹਨਾਂ ਦੀਆਂ ਮਿੰਨਤਾਂ ਕਰਦੇ ਕਿ ਭਾਈ ਕਰਾ ਦਿਓ ਸਾਡੀਆਂ ਚੋਣਾਂ। ਠੀਕ ਹੈ, ਇਸ ਸਾਰਿਆਂ ਨੂੰ ਪਤਾ ਹੈ ਨਾ ਸਾਨੂੰ। ਇਹਦਾ ਗੁਰੂ ਘਰਾਂ ਦੇ ਵਿੱਚ ਇੰਟਰਫੇਰੈਂਸ ਹੈਗੀ ਆ, ਸਾਡੇ ਧਰਮ ਦੇ ਵਿੱਚ ਇੰਟਰਫੇਰੈਂਸ ਵੀ ਆ। ਪਿੱਛੇ ਆਪਾਂ ਤਖਤ ਹਜ਼ੂਰ ਸਾਹਿਬ ਵਾਲੀ ਵੇਖੀ, ਇਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਇਹ ਹੋ ਰਿਹਾ। ਐਗਰੀਕਲਚਰ ਕ੍ਰਾਈਸਿਸ 'ਚ ਆਪਾਂ ਨੂੰ ਪਤਾ ਹੈ। ਸੋ ਇਹ ਸਾਰੀਆਂ ਗੱਲਾਂ ਚੇਤਨ ਮਨ 'ਚ ਜਾਂ ਚੇਤਨਾ 'ਚ ਲੋਕਾਂ ਦੇ ਹੈਗੀਆਂ। ਆਪਾਂ ਉਹਨਾਂ ਦਾ ਇੱਕ ਹੱਲ ਦੱਸਿਆ ਕਿ ਵੀ ਆਪਾਂ ਇਸ ਪਾਸੇ ਨੂੰ ਜੇ ਸੰਘਰਸ਼ ਕਰੀਏ ਤਾਂ ਇਹ ਹੱਲ ਨਿਕਲਣਾ ਹੈ। ਆ ਜਿਹੜੀਆਂ ਪਾਸੇ ਆਪਾਂ ਨੂੰ ਲੈ ਕੇ ਜਾ ਰਹੇ ਆ, ਇਹ ਰਾਹ ਨਹੀਂ ਗਏ। ਬਰਾੜ ਸਾਹਿਬ, ਜੇ ਦੇਖਿਆ ਜਾਵੇ ਤਾਂ ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਇੱਕ ਧਿਰ ਖੜੀ ਕੀਤੀ ਗਈ ਹੈ ਤੇ ਨਾਲ ਐਲਾਨ ਕੀਤੇ ਗਏ ਆ ਪੰਜਾਬ ਦੇ ਪੱਖ ਦੇ ਵਿੱਚ, ਤੇ ਤੁਹਾਡੇ ਸਮੇਤ ਬਹੁਤ ਸਾਰੀਆਂ ਅਜਿਹੀਆਂ ਪੰਜਾਬ ਦੀਆਂ ਉਹ ਵੀ ਧਿਰਾਂ ਨੇ ਜਿਹੜੀਆਂ ਪੰਜਾਬ ਦੇ ਪੱਖ ਦੇ ਵਿੱਚ ਤੇ ਪੰਜਾਬ ਦੀ ਹਮਾਇਤ ਦੇ ਵਿੱਚ ਨਿਤਰਨ ਦਾ ਦਾਅਵਾ ਕਰਦੀਆਂ ਨੇ, ਕਿ ਉਹਨਾਂ ਦੇ ਨਾਲ ਭਵਿੱਖ ਦੇ ਵਿੱਚ ਅਲਾਈਅੰਸ ਹੋ ਸਕਦਾ, ਉਹਨਾਂ ਦੇ ਨਾਲ ਰਲ ਕੇ ਲੜਾਈ ਲੜੀ ਜਾ ਸਕਦੀ ਹੈ? ਪਹਿਲੀ ਗੱਲ ਤਾਂ ਆਪਾਂ ਇਹਨੂੰ ਧਿਰ ਨਾ ਕਹੀਏ, ਹੈ ਨਾ। ਇਹ ਧਿਰ ਨਹੀਂ, ਇਹ ਇੱਕ ਤਰ੍ਹਾਂ ਦੀ ਆਪਾਂ ਲਹਿਰ ਜਾਂ ਮੂਵਮੈਂਟ ਬਣਾਉਣੀ ਜਿਹਦੇ 4 ਕਲੀਅਰ ਆਬਜੈਕਟਿਵਸ ਆਪਾਂ ਲਿਖੇ ਹੋਏ ਆ ਪਿੱਛੇ ਕਿ ਵੀ ਇਹਨਾਂ ਤੇ ਲੜਨਾ, ਮਤਲਬ ਇਹਨਾਂ ਦਾ ਸੰਘਰਸ਼ ਕਰਨਾ, ਇਹਨਾਂ ਤੇ ਅਵੇਅਰਨੈਸ ਕਰਨੀ ਹੈ, ਇਹਨਾਂ ਨਾਲ ਜਾਣਾ। ਸੋ ਇਹਨੂੰ ਆਪਾਂ ਇੱਕ ਧਿਰ ਜਾਂ ਇੱਕ ਧੜਾ ਜਾਂ ਆਏ ਨਾ ਸੋਚੀਏ। ਇੱਕ ਇਹ ਲਹਿਰ, ਤੇ ਲਹਿਰ ਜਦੋਂ ਵੀ ਚੱਲਦੀ ਆ, ਹੈ ਨਾ, ਕੋਈ ਵੀ ਲਹਿਰ ਚੱਲਦੀ ਆ, ਉਹਦੇ ਵਿੱਚ ਹਰੇਕ ਹੀ ਆ ਜਾਂਦਾ। ਕਦੇ ਦਰਿਆ ਵਗਦਾ ਤੁਸੀਂ ਵੇਖਿਆ ਨਾ, ਦਰਿਆ ਦੇ ਵਿੱਚ ਕੋਈ ਵੀ ਸ਼ਰਾ ਕਿਸੇ ਵੀ ਜਿਹੜਾ ਉਸ ਪਾਸੇ ਨੂੰ ਤੁਰ ਰਿਹਾ ਹੁੰਦਾ, ਉਹਨੇ ਵਿੱਚ ਉਹਦੇ ਰਲਣਾ ਹੀ ਰਲਣਾ। ਸੋ ਜਿਹੜੇ ਵੀ ਇਸ ਸੋਚ ਦੇ ਲੋਕ ਹੋਣਗੇ, ਜਿਹੜੇ ਵੀ ਇਸ ਥਾਟ ਦੇ ਲੋਕ ਹੋਣਗੇ, ਉਹ ਆਟੋਮੈਟਿਕਲੀ ਆਪਾਂ ਸਾਰੇ ਇਕੱਠੇ ਹੋ ਜਾਵਾਂਗੇ। ਕਿਉਂਕਿ ਇਹ ਕੋਈ ਇੱਕ ਬੰਦੇ ਦਾ ਮੁੱਦਾ ਨਹੀਂ ਹੈ, ਇੱਕ ਇਨਸਾਨ ਦਾ ਮੁੱਦਾ। ਮੈਂ ਜਿਵੇਂ ਕਿਹਾ ਵੀ ਇਹ ਸਾਰੇ ਮਸਲੇ ਸਾਡੇ ਚੇਤਨ ਜਾਂ ਅਵਚੇਤਨ ਮਨ 'ਚ ਪਏ ਆ। ਸੋ ਇਹ ਨੈਚੁਰਲ ਆ ਕਿ ਇਹ ਸਾਰੇ ਜਿੰਨੇ ਵੀ ਲੋਕ ਇਸ ਗੱਲ ਦੇ ਜਿਹੜੇ ਸੁਹਿਰਦ ਤਰੀਕੇ ਨਾਲ ਜਾ ਰਹੇ ਆ, ਉਹ ਇੱਕ ਦਿਨ ਇਸੇ ਲਹਿਰ ਦਾ ਹਿੱਸਾ ਬਣ। ਇਲੈਕਸ਼ਨ ਨੂੰ ਲੈ ਕੇ ਸੋਚਿਆ ਕੀ ਹੈ ਤੁਸੀਂ? ਕਿਹੜੇ ਇਲਾਕਿਆਂ ਦੇ ਵਿੱਚ ਉਮੀਦਵਾਰ ਤਾਰੋਗੇ ਜਾਂ ਕੁਝ ਇਲਾਕੇ ਗਿਣੇ ਹੋਏ ਮਿੱਥੇ ਤੁਸੀਂ ਕਿ ਉਹਨਾਂ ਦੇ ਵਿੱਚ ਹੀ ਫਲਾਣੇ ਉਮੀਦਵਾਰ ਤਾਰੇ? ਇਹ ਐਤਕੀ ਵਾਰ ਬਾਰੇ ਅਸੀਂ ਬਿਲਕੁਲ ਕਲੀਅਰ ਨਹੀਂ ਗੇ, ਹਲੇ ਅੰਦਰ ਗੱਲਬਾਤ ਚੱਲ ਰਹੀ ਹੈ ਸਾਰੇ ਅੱਡ ਵਿਚਾਰਾਂ ਦੇ। ਜਿਵੇਂ ਪਹਿਲਾਂ ਮੈਂ ਕਿਹਾ ਵੀ ਸਾਡਾ ਜਿਹੜਾ ਫੈਸਲਾ ਲੈਣ ਦਾ ਤਰੀਕਾਕਾਰ ਆ, ਉਹ ਕੋਈ ਐਂ ਨਹੀਂ ਗਾ ਵੀ ਕਿ 5 ਬੰਦੇ ਬੈਠੇ ਆ ਜਾਂ 11 ਬੈਠੇ ਆ ਵੀ 7 ਨੇ ਕਹਿਤਾ ਤੇ ਵੀ 5 ਉਲਟ ਹੋ ਗਏ ਤਾਂ ਵੀ 7 ਦੀ ਗੱਲ ਮੰਨੀ ਜਾਊਗੀ। ਸਭ ਦਾ ਜੇ ਸਰਬਸੰਮਤੀ ਨਾਲ ਉਹ ਮੰਨਦੇ ਆ, ਫਿਰ ਆਪਾਂ ਉਹ ਸਟੈਪ ਲੈਂਦੇ। ਤਾਂ ਇਹ ਐਤਕੀ ਵਾਰ ਦੇ ਬਾਰੇ ਆਪਾਂ ਹਲੇ ਕਲੀਅਰ ਨਹੀਂ ਹੈ, ਹਲੇ ਸੋਚ ਰਹੇ ਹਾਂ। ਪਰ 2027 ਬਾਰੇ ਅਸੀਂ ਬਿਲਕੁਲ ਕਲੀਅਰ ਆ ਕਿ ਅਸੀਂ ਇਲੈਕਸ਼ਨ ਪੋਲਿਟਿਕਸ। ਮੈਸੇਜ ਕੀ ਹੈ ਪੰਜਾਬ ਦੇ ਲੋਕਾਂ ਵਾਸਤੇ? ਮੈਸੇਜ ਇਹ ਹੈ ਕਿ ਆਪਦੇ ਹੱਕਾਂ ਵਾਸਤੇ ਖੜੇ ਹੋਵੋ, ਆਪਦੇ ਲੋਕਾਂ ਦੀਆਂ ਗੱਲਾਂ 'ਚ ਨਾ ਆਓ। ਐਵੇਂ ਬਦਲਾਅ ਦੇ ਬਾਰੇ ਤੁਸੀਂ ਬੜੇ ਕਲੀਅਰ ਹੋ, ਤੁਹਾਨੂੰ ਪਤਾ ਹੈ ਕੀ ਚਾਹੀਦਾ, ਜਿਹੜਾ ਉਧਰ ਨੂੰ ਜੀ। ਮਿਸਲ ਸਤਲੁਜ ਦੇ ਬਾਬਤ ਤੁਹਾਡੇ ਨਾਲ ਗੱਲਬਾਤ ਕੀਤੀ ਹੈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਨੂੰ ਲੈ ਕੇ ਜਾਂ ਜਿਹੜੇ ਪੰਜਾਬ ਦੇ ਹਕੀਕੀ ਮੁੱਦੇ ਨੇ, ਉਹਨਾਂ ਮੁੱਦਿਆਂ ਦੇ ਉੱਪਰ ਕਿਸ ਤਰੀਕੇ ਦੇ ਨਾਲ ਜਿਹੜੇ ਕੰਮ ਕੀਤੇ ਜਾਂਦੇ ਨੇ। ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।